ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋ ਤੇ ਅੱਛਾ ਜੀ। ਇਹਦੇ ਦਾ ਦੂਸਰਾ ਪਾਰਟ ਔਰ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈ ਹੈ ਮੇਰੇ WhatsApp ਨੰਬਰ ਤੇ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਔਰ ਇਹ ਜਿਹੜੀਆਂ ਸਕੇਦੇ ਵਾਲੀਆਂ ਵੀਡੀਓ ਹੁੰਦੀਆਂ ਨੇ ਲਾਜ਼ਮੀ ਵੇਖਿਆ ਕਰੋ ਕਿਉਂਕਿ ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਬਾਕੀ ਜੀ ਨਵੇਂ ਸਟੂਡੈਂਟ ਜਿਨ੍ਹਾਂ ਹਾਲੇ ਸਟਾਰਟ ਕੀਤਾ ਹੈ ਉਹਨਾਂ ਵਾਸਤੇ ਕਿ ਪਹਿਲੇ 2-4 ਦਿਨ ਸਮਝ ਨਹੀਂ ਆਉਂਦੀ। ਜੈਸੇ ਜੈਸੇ ਤੁਸੀਂ ਪੜ੍ਹੋਗੇ ਟਰਾਈ ਕਰੋਗੇ 2-4 ਦਿਨ ਗੁਜ਼ਰਨ ਦੇ ਤੁਹਾਨੂੰ ਲਫ਼ਜ਼ਾਂ ਦੀ ਪਹਿਚਾਣ ਹੋਵੇ ਦੀ ਐਪਲੀਕੇਸ਼ਨ ਇਸਤੇਮਾਲ ਕਰਨੇ ਦਾ ਪਤਾ ਲੱਗੇਗਾ ਉਸ ਤੋਂ ਬਾਅਦ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ। ਐਪਲੀਕੇਸ਼ਨ ਵੈਬ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਚਲੋ ਜੀ 16 ਨੰਬਰ ਸਵਾਲ। Salvo diversa segnalazione, ਜੇ ਕਹਿੰਦਾ ਕੋਈ ਨਿਸ਼ਾਨ ਨਾ ਹੋਵੇ il limite massimo di velocità ਜਿਹੜੀ ਮੈਕਸਿਮਮ ਸਪੀਡ ਲਿਮਿਟ consentito ਜਿਹਦੀ ਇਜਾਜ਼ਤ ਹੈ ਇਹਦੀ 130 ਕਹਿੰਦਾ 130 ਦੀ sulle autostrade ਦੇ ਉੱਤੇ ਵੇਰੋ ਜੀ ਅਗਰ ਆਊਟੋਸਟਰਾਦੇ ਉੱਤੇ ਕੋਈ ਨਿਸ਼ਾਨ ਨਹੀਂ ਲੱਗਿਆ ਤੇ ਫਿਰ ਜ਼ਿਆਦਾ ਤੋਂ ਜ਼ਿਆਦਾ ਸਪੀਡ ਜਿਹੜੀ ਹੈ ਆਊਟੋਸਟਰਾਦੇ ਦੀ 130 ਹੋ ਸਕਦੀ ਹੈ। ਠੀਕ ਹੈ ਕਿਉਂਕਿ ਕੁਝ ਜਗ੍ਹਾ ਦੇ ਉੱਤੇ 150 ਵੀ ਹੈ ਲੇਕਿਨ ਉੱਥੇ ਨਿਸ਼ਾਨ ਲੱਗਿਆ ਹੁੰਦਾ ਹੈ। ਬਾਕੀ ਜੀ ਐਡ ਸਾਲਵੋ diversa segnalazione ਜਿਸ ਤਰ੍ਹਾਂ ਇਕੱਠਾ ਹੈ sempre vero ਤੇ 5 ਫਾਲਸੋ ਨੇ। ਠੀਕ ਹੈ ਫਾਲਸੋ ਮੈਂ ਵੈਸੇ ਰਿਪੀਟ ਕਰ ਦੇਣਾ 60 70 80 100 ਤੇ ਅਰੀਬਨ ਵਾਲਾ। 17 ਨੰਬਰ ਤਸਵੀਰ ਵੇਖ ਲਓ ਜੀ। ਇਹ ਗੱਡੀਆਂ ਮੁੜ ਕੇ ਜਾ ਚੁੱਕੀਆਂ ਨੇ ਚੌਕ ਦੇ ਵਿੱਚੋਂ। ਠੀਕ ਹੈ ਜਿਸ ਤਰ੍ਹਾਂ ਮੁੜ ਕੇ ਗਈਆਂ ਨੇ ਇਹ ਸਹੀ ਮੁੜੀਆਂ ਨੇ ਔਰ ਇਹ ਜਿਹੜੀ ਦੋ ਗੱਡੀਆਂ ਵਾਲੀਆਂ ਤਸਵੀਰਾਂ ਨੇ ਇਹਨਾਂ ਦੀ ਨਿਸ਼ਾਨੀ ਇਹ ਵੇ ਗੱਡੀਆਂ ਦੇ ਪਿੱਛੇ ਲੈਣਾਂ ਲੱਗੀਆਂ ਨੇ ਇਹ ਅਗਰ ਆਪਸ ਵਿੱਚ ਟੱਚ ਨਾ ਹੋਣ ਤੇ ਸਵਾਲ ਵੇਰ ਹੋਏ ਅਗਰ ਆਪਸ ਵਿੱਚ ਟੱਚ ਹੋ ਜਾਣ ਤੇ ਫਾਲਸ ਹੋਏ। ਠੀਕ ਹੈ ਜਿਹੜੀਆਂ ਦੋ ਗੱਡੀਆਂ ਵਾਲੀਆਂ ਤਸਵੀਰਾਂ ਨੇ ਸਿਰਫ ਉਹਨਾਂ ਦੀ ਗੱਲ ਕਰ ਰਿਹਾ। ਇਹ ਵੇਖੋ ਟੱਚ ਕੋਈ ਨਹੀਂ ਹੋਇਆ ਮਤਲਬ ਲੈਣ ਟੱਚ ਕੋਈ ਨਹੀਂ ਹੋਈਆਂ ਤੇ ਵੇਰ ਹੋਏ। ਠੀਕ ਹੈ ਹੁਣ ਸਵਾਲ ਪੜ੍ਹ ਲੈਂਦੇ ਆ। Su una strada a doppio senso di marcia ਕਹਿੰਦਾ doppio senso ਸੜਕ ਦੇ ਉੱਤੇ nello svoltare a sinistra ਖੱਬੇ ਮੁੜਦਿਆਂ ਹੋਇਆਂ si deve di norma lasciare il centro ਕਹਿੰਦਾ ਸੈਂਟਰ ਛੱਡਣਾ ਜੇ dell'incrocio ਚੌਕ ਦਾ ਸੈਂਟਰ ਛੱਡਣਾ ਜੇ alla nostra destra ਆਪਣੇ ਸੱਜੇ come i veicoli in figura ਜਿੱਕਣ ਗੱਡੀਆਂ ਤਸਵੀਰ ਦੇ ਵਿੱਚ ਨੇ ਵੇਰੋ। 18 ਨੰਬਰ quando stanno per riprendere la marcia ਕਹਿੰਦਾ ਜਦੋਂ ਦੁਬਾਰਾ ਚੱਲਣ ਲੱਗੇ ਨੇ dopo un arresto al semaforo ਇਸ਼ਾਰੇ ਤੇ ਰੁਕਣੇ ਤੋਂ ਬਾਅਦ i conducenti di autocarri e ਟਰੱਕਾਂ ਦੇ ਡਰਾਈਵਰ ਨੇ possono facilmente a visitare pedoni ਕਹਿੰਦੇ ਉਹ ਆਸਾਨੀ ਦੇ ਨਾਲ ਪੈਦਲ ਨੂੰ ਵੇਖ ਸਕਦੇ ਨੇ ਉਹ ciclisti ਸਾਈਕਲ ਵਾਲਿਆਂ ਨੂੰ ਵੇਖ ਸਕਦੇ ਨੇ ਕਿ affiancano ਜਿਹੜੇ ਬਿਲਕੁਲ ਨਾਲ ਨੇ ਇਹ soffiorano la parte anteriore dei propri veicoli ਔਰ ਜਿਹੜੇ ਸਾਡੀ ਗੱਡੀ ਦੇ ਅਗਲੇ ਹਿੱਸੇ ਦੇ ਨਾਲ ਬਿਲਕੁਲ ਟੱਚ ਕਰਕੇ ਗੁਜ਼ਰ ਰਹੇ ਨੇ ਕਹਿੰਦਾ ਟਰੱਕਾਂ ਦੇ ਡਰਾਈਵਰ ਉਹਨਾਂ ਨੂੰ ਆਸਾਨੀ ਨਾਲ ਵੇਖ ਸਕਦੇ ਨੇ ਫਾਲਸੋ। 19 ਨੰਬਰ Le violazioni ਕਹਿੰਦਾ ਉਹ ਵਾਲੀਆਂ ਖਿਲਾਫ ਵਰਜ਼ੀਆਂ ਕਿ comportano decurtazione di punti ਜਿਹਦੇ ਵਿੱਚ punਤੀਆਂ ਕੱਟੀਆਂ ਜਾਂਦੀਆਂ ਹੋਣ comessono ਕਰਦੇ ਹੋ entro i primi 3 anni ਪਹਿਲੇ 3 ਸਾਲ ਦੇ ਅੰਦਰ ਅੰਦਰ ਐਸੀਆਂ ਖਿਲਾਫ ਵਰਜ਼ੀਆਂ ਕਰਦੇ ਹੋ ਜਿਹਦੇ ਨਾਲ punਤੀਆਂ ਕੱਟੀਆਂ ਜਾਂਦੀਆਂ ਹੋਣ dal rilascio della patente della categoria B ਵਿੱਚ ਜਦੋਂ ਤੁਹਾਨੂੰ B ਲਾਇਸੈਂਸ ਮਿਲਿਆ sono sanzionate ਕਹਿੰਦਾ ਸਜ਼ਾ ਮਿਲੇਗੀ con il doppio di punti previsti ਡਬਲ punਤੀਆਂ ਦੀ ਸਜ਼ਾ ਮਿਲੇਗੀ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ। ਵੇਰੋ ਜੀ ਤੁਸੀਂ ਨਵਾਂ ਲਾਇਸੈਂਸ ਕੀਤਾ ਹੈ ਪਹਿਲੇ 3 ਸਾਲ ਦੇ ਅੰਦਰ ਅੰਦਰ ਅਗਰ ਤੁਸੀਂ ਕੋਈ ਐਸੀ ਖਿਲਾਫ ਵਰਜ਼ੀ ਕਰਦੇ ਹੋ ਜਿਹਦੇ ਨਾਲ punਤੀਆਂ ਕੱਟੀਆਂ ਹੋਣ ਤੇ ਨਵੇਂ ਲਾਇਸੈਂਸ ਵਾਲੇ ਬੰਦੇ ਦੀਆਂ punਤੀਆਂ ਡਬਲ ਕੱਟੀਆਂ ਜਾਂਦੀਆਂ ਨੇ ਪਹਿਲੇ 3 ਸਾਲ। ਠੀਕ ਹੈ ਪੁਰਾਣੇ ਲਾਇਸੈਂਸ ਵਾਲੇ ਦੀਆਂ ਅਗਰ 2 ਕੱਟੀਆਂ ਨੇ ਨਵੇਂ ਵਾਲੇ ਦੀਆਂ 4 ਕੱਟਣਗੇ। 20 ਨੰਬਰ nell'assicurazione ਕਹਿੰਦਾ ਇੰਸ਼ੋਰੈਂਸ ਦੇ ਵਿੱਚ ਪਹਿਲਾ ਰਿਸਪੌਂਸਿਬਿਲਿਟੀ civile auto ਜਿਹੜੀ RCA ਇੰਸ਼ੋਰੈਂਸ ਹੈ ਇਹਦੇ ਵਿੱਚ il contratto con la formula bonus malus ਕਹਿੰਦਾ ਉਹ ਕੰਟਰੈਕਟ ਦਾ ਬੋਨਸ ਮਾਲਸ ਹੈ viene stabilito dal giudice ਕਹਿੰਦਾ giudice ਦੀ ਤਰਫੋਂ ਰੱਖਿਆ ਜਾਂਦਾ ਹੈ ਫਾਲਤੂ ਜੀ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈ। 21 ਨੰਬਰ ਤਸਵੀਰ ਤੁਸੀਂ ਵੇਖ ਲਈਏ ਜੀ ਇੰਪੋਰਟੈਂਟ ਹੈ ਵੇ ਐਗਜ਼ਾਮ ਵਿੱਚ ਆਉਂਦੀ ਹੈ il segnale raffigurato preannuncia ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਕਿ non si ha diritto di precedenza ਵੀ ਤੁਹਾਡੀ ਪਹਿਲ ਕੋਈ ਨਹੀਂ nella confluenza confluenza ਦੇ ਵਿੱਚ ਫਾਲਤੂ ਜੀ ਇਹ ਨਿਸ਼ਾਨ ਮੇਨ ਸੜਕ ਉੱਤੇ ਲੱਗਿਆ ਤੇ ਮੇਨ ਸੜਕ ਵਾਲੇ ਦੀ ਪਹਿਲ ਹੁੰਦੀ ਹੈ। ਠੀਕ ਹੈ ਬਾਕੀ ਜੀ ਇਹ confluenza ਲਫ਼ਜ਼ ਆਇਆ sempre falso ਤੇ ਦੋ ਵੇਰੋ ਨੇ ਵੇਰੋ ਇੱਕ ਲਫ਼ਜ਼ ਇਹ ਲਾਤੋ LATO। 22 ਨੰਬਰ il delineatore raffigurato ਜਿਹੜਾ delineatore ਦਿਖਾਇਆ ਗਿਆ è un pannello distanziametrico ਕਹਿੰਦੇ ਫਾਸਲਾ ਦੱਸਣ ਵਾਲੀ ਪਨੇਲੋ ਹੈ posto ਜਿਹੜੀ ਲੱਗੀ ਹੈ vicino ad un passaggio a livello ਫਾਟਕ ਦੇ ਫਾਲਸੋ।
ਮਤਲਬ ਜਿਹੜੀਆਂ ਫਾਟਕ ਦੇ ਨਜ਼ਦੀਕ ਉਹ ਪਨੀਲੀਆਂ ਲੱਗੀਆਂ ਹੁੰਦੀਆਂ ਨੇ ਜਿਹਦੇ ਉੱਤੇ ਇੱਕ ਲਾਲ ਲੈਣ, ਦੂਸਰੀ ਤੇ ਦੋ ਲਾਲ ਲੈਣ ਲੱਗੀਆਂ ਹੁੰਦੀਆਂ ਨੇ, ਤੀਸਰੀ ਤੇ ਜਾ ਕੇ ਤਿੰਨ ਲਾਲ ਲੈਣ ਲੱਗੀਆਂ ਹੁੰਦੀਆਂ, ਕਹਿੰਦਾ ਇਹ ਉਹ ਵਾਲੀ ਹੈ ਫਾਲਸੋ। 3 ਨੰਬਰ, lo spazio totale di arresto ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta, ਕਹਿੰਦਾ ਇਹ ਵੱਧ ਜਾਏਗੀ, se asfalto e rovido ਅਗਰ ਫਰਸ਼ ਖੁਰਦਰਾ ਖਰਵਾ ਤੇ ਫਾਲਸੋ। 24 ਨੰਬਰ, ਇਹ ਵੀ ਤਸਵੀਰ ਇੰਪੋਰਟਾਂਤੇ ਵੇ, il segnale raffigurato è ਨਿਸ਼ਾਨ ਦਿਖਾਇਆ ਗਿਆ e posto sulle corsia di accelerazione, ਕਹਿੰਦਾ ਕੁਰਸੀਆ ਦੀ accelerazione ਦੇ ਉੱਤੇ ਮੌਜੂਦ ਇੱਧਰਲੇ ਆਟੋਸਟਰਾਦੇ ਜਿਹੜੇ ਆਟੋਸਟਰਾਦੇ ਹੁੰਦੇ ਨੇ ਫਾਲਸੋ। 5 ਨੰਬਰ, ਇਸ ਨਿਸ਼ਾਨ ਦਾ ਕੀ ਮਤਲਬ ਹੈ ਭਈਆ, ਜਿਹੜੀਆਂ ਗੱਡੀਆਂ ਤਸਵੀਰਾਂ ਵਿਖਾਈਆਂ ਗਈਆਂ ਨੇ ਇਹਨਾਂ ਵਾਸਤੇ ਸਲਾਹ ਵੇ ਕਿ ਅੱਗੇ ਜਾ ਕੇ ਸੱਜੇ ਮੁੜ ਜਾਣ। il segnale raffigurato è ਨਿਸ਼ਾਨ ਦਿਖਾਇਆ ਗਿਆ indica, ਦੱਸ ਰਿਹਾ ਕਿ i veicoli rappresentati nel pannello ਵਿੱਚ ਜਿਹੜੀਆਂ ਗੱਡੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ devono immediatamente svoltare destra, ਕਹਿੰਦਾ ਉਹ ਫੌਰਨ ਸੱਜੇ ਮੁੜ ਜਾਣ ਫਾਲਸੋ। 26 ਨੰਬਰ, lo spazio di frenatura, ਕਹਿੰਦਾ ਜਿਹੜੀ spazio di frenatura ਵੇ ਇਹ quello ਉਹ ਵਾਲੀ ਹੁੰਦੀ ਹੈ percorso dall'inizio della frenata ਵਿੱਚ ਜਿੱਥੋਂ ਬ੍ਰੇਕ ਸ਼ੁਰੂ ਹੋਈ ਹੈ al arresto del veicolo ਤੇ ਗੱਡੀ ਦੇ ਰੁਕੜੇ ਤੱਕ, ਕਹਿੰਦਾ ਇਹ ਜਿਹੜਾ ਫਾਸਲਾ ਹੁੰਦਾ ਹੈ ਇਹ spazio di frenatura ਹੁੰਦਾ ਵੇਰੋ। ਅੱਛਾ ਜੀ 27 ਨੰਬਰ, ਅੱਛਾ ਜੀ ਇਹ 14 ਨੰਬਰ ਚੈਪਟਰ ਮੇਰੇ ਖਿਆਲ ਨਾਲ ਜਿਹੜਾ ਗੱਡੀਆਂ ਵਾਲਾ ਜਿਹਦੇ ਉੱਪਰ ਅਸੀਂ ਆਨਸਰ ਦੇਣਾ ਹੁੰਦਾ ਜਿਹੜੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਹੁੰਦੀਆਂ ਨੇ ਤੇ ਇਹਦੇ ਵਿੱਚੋਂ 2 ਸਵਾਲ ਆ ਗਏ ਤੇ ਗੱਡੀਆਂ ਵੇਖ ਲਵੋ। ਪਹਿਲਾਂ ਐਨ ਗੱਡੀ ਸਭ ਨੂੰ ਪਹਿਲਾਂ ਚੌਕ ਨੂੰ ਬਿਜ਼ੀ ਕਰੇ ਦੀ, ਲੇਕਿਨ ਸੈਂਟਰ ਵਿੱਚ ਜਾ ਕੇ ਰੁਕ ਜਾਏਗੀ। ਜਦੋਂ ਸੈਂਟਰ ਵਿੱਚ ਜਾ ਕੇ ਰੁਕਦੀ ਹੈ ਆਰ ਦਾ ਸੱਜਾ ਖਾਲੀ ਹੁੰਦਾ ਹੈ, ਆਰ ਚਲੀ ਜਾਏਗੀ, ਫਿਰ ਏ ਜਾਏਗੀ ਤੇ ਐਂਡ ਤੇ ਕ੍ਰਾਸਿੰਗ ਐਨ ਜਿਹੜੀ ਹੈ ਇਹ ਖਤਮ ਕਰੇਗੀ। Nell'incrocio rappresentato nella figura ਵਿੱਚ ਜਿਹੜਾ ਚੌਕ ਤਸਵੀਰ ਦਿਖਾਇਆ ਗਿਆ il conducente del veicolo R, ਜਿਹੜਾ R ਗੱਡੀ ਦਾ ਡਰਾਈਵਰ ਹੈ, ਪਾਸਾ ਗੁਜ਼ਰੇਦਾ dopo il transito del veicolo A ਦੇ ਚੱਲਣੇ ਤੋਂ ਜਾਣੇ ਤੋਂ ਬਾਅਦ ਫਾਲਸੋ। 28 ਨੰਬਰ, il carico verticale ਜਿਹੜਾ ਖੜਾ ਸਮਾਨ ਰੱਖਦੇ ਹੋ ਜਿਸ ਤਰ੍ਹਾਂ ਅਲਮਾਰੀ ਫ੍ਰਿਜ ਹੁੰਦੀ ਹੈ ਇਸ ਤਰ੍ਹਾਂ ਕਰ ਲਓ। massimo che si può gravare sul gancio, ਕਹਿੰਦਾ ਮੈਕਸਿਮਮ ਜਿਹੜਾ ਵੇ ਤੁਸੀਂ ਹੁੱਕ ਦੇ ਉੱਤੇ ਪਾ ਸਕਦੇ ਹੋ della motrice ਦੀ ਇਹ indicato, ਇਹ ਦੱਸਿਆ ਗਿਆ in una apposita targhetta ਮਤਲਬ ਇੱਕ ਪੱਟੀ ਕਹਿ ਲਓ, ਇੱਕ ਨੰਬਰ ਪਲੇਟ ਕਹਿ ਲਓ applicata sul gancio di traino, ਜਿਹੜੀ ਹੁੱਕ ਦੇ ਉੱਤੇ ਲੱਗੀ ਹੁੰਦੀ ਵੇਰੋ, ਜਿਹੜੀ ਜਿਹਨਾਂ ਗੱਡੀਆਂ ਦੇ ਪਿੱਛੇ ਹੁੱਕ ਹੁੰਦੀ ਹੈ ਉਸ ਹੁੱਕ ਦੇ ਨਾਲ ਇੱਕ ਛੋਟੀ ਜਿਹੀ ਪਲੇਟ ਕਹਿ ਲਓ ਲੱਗੀ ਹੁੰਦੀ ਹੈ, ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਇਹ ਵਾਲੀ ਹੁੱਕ ਕਿੰਨਾ ਵਜ਼ਨ ਬਰਦਾਸ਼ਤ ਕਰ ਸਕਦੀ ਹੈ। ਬਾਕੀ ਜੀ ਇਹਦੇ ਵਰਤੀਕਾਲੇ ਆਇਆ ਸੀ ਉੱਤੇ 28 ਨੰਬਰ ਸਵਾਲ ਦੇ ਵਿੱਚ sempre vero 2 falso ਨੇ। 29 ਨੰਬਰ, quando si deve far scendere un passeggero, ਜਦੋਂ ਕਹਿੰਦਾ ਪੈਸੇਂਜਰ ਉਤਾਰਨਾ ਜੇ bisogna tenere presente, ਆਪਣੇ ਮਾਈਂਡ 'ਚ ਰੱਖੋ ਕਿ apertura della portiera di destra, ਜਿਹੜਾ ਸੱਜਾ ਦਰਵਾਜ਼ਾ ਖੋਲਣਾ ਵੇ ਇਹ priva di qualsiasi rischio e pericolo, ਕਹਿੰਦਾ ਕਿਸੇ ਵੀ ਰਿਸਕ ਤੇ ਕਿਸੇ ਵੀ ਖਤਰੇ ਤੋਂ ਬਿਨਾਂ, ਮਤਲਬ ਸੱਜਾ ਦਰਵਾਜ਼ਾ ਖੋਲ ਦਿਓ ਤੇ ਕੋਈ ਰਿਸਕ ਖਤਰਾ ਨਹੀਂ ਫਾਲਸੋ। 3 ਨੰਬਰ, viaggiare con un spesso strato di neve, ਕਹਿੰਦਾ ਇੱਕ ਬਰਫ਼ ਦੀ ਮੋਟੀ ਤਹਿ ਦੇ ਨਾਲ ਚੱਲਦੇ ਹੋ sul tetto del veicolo, ਜਿਹੜੀ ਗੱਡੀ ਦੀ ਛੱਤ ਦੇ ਉੱਤੇ, ਮਤਲਬ ਗੱਡੀ ਦੀ ਛੱਤ ਦੇ ਉੱਤੇ ਬਰਫ਼ ਦੀ ਇੱਕ ਮੋਟੀ ਤਹਿ ਲੱਗੀ ਏ comporta un aumento dei consumi di carburante, ਕਹਿੰਦਾ ਇਹਦੇ ਨਾਲ ਤੇਲ ਦਾ ਖਰਚ ਵੱਧ ਜਾਏਗਾ ਵੇਰੋ ਜੀ, ਵੱਧ ਜਾਏਗਾ ਕਿਉਂਕਿ ਦੋ ਚੀਜ਼ਾਂ ਹੋਣਗੀਆਂ, ਇੱਕ ਗੱਡੀ ਦੇ ਉੱਤੇ ਅਗਰ ਬਰਫ਼ ਪਈ ਏ ਤੇ ਉਹਦੇ ਉੱਤੇ ਮਤਲਬ ਗੱਡੀ ਦੇ ਉੱਤੇ ਵਜ਼ਨ ਵੱਧ ਗਿਆ, ਫਿਰ ਵੀ ਗੱਡੀ ਦਾ ਜ਼ੋਰ ਲੱਗੇਗਾ ਤੇਲ ਜ਼ਿਆਦਾ ਖਾਏਗੀ। ਇੱਕ ਦੂਸਰਾ, ਜਦੋਂ ਗੱਡੀ ਚੱਲੇ ਦੀ ਉਹ ਹਵਾ ਆ ਕੇ ਉਹਦੇ ਨਾਲ ਬਰਫ਼ ਦੇ ਨਾਲ ਟਕਰਾਏ ਦੀ ਤੇ ਉਸ ਹਵਾ ਦੀ ਵਜ੍ਹਾ ਤੋਂ ਵੀ ਗੱਡੀ ਦਾ ਜ਼ੋਰ ਜ਼ਿਆਦਾ ਲੱਗੇਗਾ, ਠੀਕ ਹੈ, ਫਿਰ ਵੀ ਗੱਡੀ ਤੇਲ ਜ਼ਿਆਦਾ ਖਾਏਗੀ। ਤੇ ਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ, ਇਨਸ਼ਾਅੱਲਾ ਮਿਲਣਾ ਨੈਕਸਟ ਵੀਡੀਓ ਤੇ। ਓਕੇ।